ਅਗਲੀ ਖਬਰ ਵੱਲ ਚਲੀਏ। ਆਪਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਪੇ ਚੈੱਕ ਪ੍ਰੋਟੈਕਸ਼ਨ ਲੋਨ ਪ੍ਰੋਗਰਾਮ ਜਿਹੜੇ ਕੋਵਿਡ ਦੇ ਦੌਰਾਨ ਕੰਪਨੀਆਂ ਨੂੰ ਦਿੱਤੇ ਗਏ ਸੀ, ਉਹਨਾਂ ਦੇ ਸੰਬੰਧ ਦੇ ਵਿੱਚ ਬਹੁਤ ਲੋਕ ਅਰੈਸਟ ਹੋ ਰਹੇ ਹੈਗੇ ਆ। ਹੁਣ ਇਹ ਖਬਰ ਆ ਰਹੀ ਆ ਵੀ ਇੱਕ ਪੰਜਾਬੀ ਮੂਲ ਦਾ ਫ੍ਰਿਜ਼ਨੋ ਦਾ ਬੰਦਾ ਆ, ਜਿਸ ਨੂੰ ਅਰੈਸਟ ਕੀਤਾ ਗਿਆ ਹੈਗਾ ਕਿਉਂਕਿ ਉਹਨੇ $1 ਮਿਲੀਅਨ ਦਾ ਜਿਹੜਾ ਆ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਦਾ ਫਰਾਡ ਕੀਤਾ ਸੀ। 14 ਮਹੀਨੇ ਦੀ ਸਜ਼ਾ ਹੋਈ ਆ ਤੇ ਇਹ 37 ਸਾਲਾਂ ਦਾ ਪ੍ਰਿਜ਼ਨੋ ਦਾ ਰਹਿਣ ਵਾਲਾ ਆ। $1 ਲੱਖ ਕ੍ਰਿਮੀਨਲ ਫਾਈਨ ਹੋਇਆ ਹੈਗਾ ਆ। ਕਾਰਨ ਕੀ ਹੋਇਆ ਵੀ ਕਹਿੰਦੇ ਵੀ ਕੋਵਿਡ ਦੇ ਦੌਰਾਨ ਜਦੋਂ ਉਹਨਾਂ ਆਪਣੇ EMPLOYੀਆਂ ਦੀਆਂ ਜਿਹੜੀਆਂ ਸੈਲਰੀਜ਼ ਆ ਉਹ ਵਧਾ ਲਈਆਂ ਤਾਂ ਕਿ $1 ਮਿਲੀਅਨ ਤੱਕ ਦਾ ਜਿਹੜਾ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਦਾ ਲੋਨ ਲੈ ਸਕੇ। ਸੋ ਉਹ ਪੈਸੇ ਲੈ ਕੇ ਤਾਂ 2 ਪਾਰਸਲ ਐਗਰੀਕਲਚਰ ਲੈਂਡ ਦੇ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਖਰੀਦ ਲਏ। ਇੱਥੇ ਤੱਕ 2 ਟਰੱਕਿੰਗ ਕੰਪਨੀਆਂ ਆ ਉਹਦੀਆਂ ਉਹਦੇ ਨਾਂ ਦੇ ਉੱਤੇ, ਤੇ ਹੁਣ ਫੇ ਉਹ ਫੜ ਹੋ ਗਿਆ। ਸੋ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਸੀ, ਇਹ ਕੋਵਿਡ-19 ਦੇ ਦੌਰਾਨ ਜੋ ਸਰਕਾਰ ਸੀ ਉਹਨਾਂ ਨੇ ਇਹ ਇਸ ਕਰਕੇ ਦਿੱਤਾ ਸੀ ਵੀ ਜਿਹੜੇ ਤੁਹਾਡੇ EMPLOYੀ ਆ, ਕਿਉਂਕਿ ਤੁਹਾਡਾ ਕੰਮ ਜੇ ਬਿਜ਼ਨਸ ਬੰਦ ਹੋ ਗਿਆ, ਸਲੋ ਹੋ ਗਿਆ, ਉਹ EMPLOYੀਆਂ ਦੀ ਛੁੱਟੀ ਨਾ ਕਰੋ, ਉਹਨਾਂ ਦੀ ਤਨਖਾਹ ਦਿਓ ਤਾਂ ਕਿ ਉਹ ਇਹ ਤੇ ਫੋਰਗਿਵੇਬਲ ਸੀਗਾ, ਉਹ ਮਾਫ ਹੋਣੇ ਸੀ ਲੋਨ। ਸੋ ਲੋਕਾਂ ਨੇ ਤਾਂ ਲੀਆਂ ਕਰ ਲੀਆਂ ਲੋਕਾਂ ਦੇ। ਸੋ ਬਹੁਤ ਸਾਰੇ ਲੋਕਾਂ ਦੇ ਉਹ ਲੋਨ ਮਾਫ ਵੀ ਹੋਏ ਹੈਗੇ ਆ। ਸੋ ਹੁਣ $1 ਮਿਲੀਅਨ ਦਾ ਜਿਹੜਾ ਉਹ ਮਾਫ ਹੋ ਗਿਆ ਲੋਨ, ਤੇ ਝੂਠੀਆਂ ਪੇਰੋਲ ਬਣਾਈਆਂ ਸੀਆਂ ਤੇ ਮੁੜ ਕੇ ਫਿਰ ਜ਼ਮੀਨ ਲੈ ਲਈ ਤੇ ਹੁਣ ਉਹ ਫਿਰ ਇੱਕੇ ਆ ਗਿਆ ਤੇ ਹੁਣ ਜਿਹੜਾ ਆ 14 ਮਹੀਨੇ ਦੀ ਸਜ਼ਾ ਹੋਈ ਹੈਗੀ ਯਾ। ਸੋ ਇਹ ਕੰਮ ਆਪਾਂ ਉਦੋਂ ਵੀ ਕਹਿੰਦੇ ਰਹੇ ਸੀਗੇ, ਲੋਕ ਉਦੋਂ ਸਾਨੂੰ ਸ਼ਦਾਈ ਕਹਿੰਦੇ ਸੀਗੇ, ਤੁਸੀਂ ਕਾਹਤੋਂ ਕਹਿੰਦੇ ਆ ਵੀ ਇਦਾਂ ਕਿਉਂ ਆ। ਫੈਡਰਲ ਮਨੀ ਜਾਂ ਕਿਸੇ ਵੀ ਤਰੀਕੇ ਦੀ ਸਰਕਾਰੀ ਮਨੀ, ਤੇ ਜਦੋਂ ਉਹਦੇ ਵਿੱਚ ਤੁਸੀਂ ਫਰਾਡ ਕਰਦੇ ਆ, ਇਹ ਦੇਰੀ ਦੇ ਨਾਲ ਆਉਂਦੇ ਆ ਪਰ ਫੜਦੇ ਜ਼ਰੂਰ ਆ। ਸੋ ਜਿਨ੍ਹਾਂ ਨੇ ਇਦਾਂ ਦਾ ਕੰਮ ਕੀਤਾ ਹੈਗਾ ਆ, ਇਹ ਤਾਂ ਹੁਣ ਆਪ ਹੀ ਮਹਿਕਮਿਆਂ ਦੇ ਨਾਲ ਗੱਲ ਕਰਕੇ ਭਾਉ ਵੀ ਮਨੀ ਵਾਪਸ ਅਸੀਂ ਕਰ ਦਿੰਦੇ ਆ, ਤੇ ਉਹ ਦੇਖ ਲਓ ਕਿੱਦਾਂ ਜਿਹੜਾ ਉਹ ਹੋਣਾ ਆ। ਨਹੀਂ ਤੇ ਵੈਂਚਲਾ ਇਦਾਂ ਦੀਆਂ ਖਬਰਾਂ ਜਿਹੜੀਆਂ ਉਹ ਆਉਂਦੀਆਂ ਰਹਿਣੀਆਂ ਆ। ਸਾਨੂੰ ਕਹਿ ਦਿੰਦੇ ਆ ਵੀ ਤੁਸੀਂ ਇਹਨਾਂ ਦੀ ਖਬਰ ਨਾ ਦਿਆ ਕਰੋ। ਵੀ ਕਿਉਂ ਨਾ ਖਬਰ ਦਿਆ ਕਰੋ? ਜਿਹੜਾ ਗੰਦ ਪਾਇਆ, ਕੰਮ ਖਰਾਬ ਕੀਤਾ, ਸਾਡਾ ਹੀ ਟੈਕਸ ਪੇਅਰ ਮਨੀ ਸੀਗਾ ਤੇ ਸਾਨੂੰ ਹੀ ਜਿਹੜਾ ਉਹ ਚੂਨਾ ਲਾਉਂਦੇ ਸੀਗੇ। ਕਿਉਂ ਨਾ ਪੋਸਟ ਕਰੋ ਇਹਨਾਂ ਨੂੰ? ਕਿਉਂ ਨਾ ਜਿਹੜਾ ਉਹ ਦੱਸਿਆ ਜਾਵੇ? ਇਦਾਂ ਦੇ ਬੰਦੇ ਤਾਂ ਸਗੋਂ ਜ਼ਿਆਦਾ ਐਕਸਪੋਜ਼ ਹੋਣੇ ਚਾਹੀਦੇ ਤਾਂ ਜੋ ਇਹ ਖਿਲਾਰਾ ਆ, ਇਹ ਫਰਾਡ ਆ, ਉਹ ਬੰਦ ਹੋਵੇ। ਹੁਣ ਤੁਸੀਂ ਦੇਖੋ ਵੀ ਹੌਸਪਿਸ ਨੂੰ ਲੈ ਕੇ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਆ। 1800 ਚੋਂ 700 ਤੋਂ ਵੱਧ ਸੀ, ਹਰਜੋਤ ਸਿੰਘ ਜੀ, ਜਿਹੜੇ CBS ਤੇ ਨਿਊਜ਼ ਵਾਲਿਆਂ ਨੇ ਕਿਤੇ ਵੀ ਰੈੱਡ ਫਲੈਗ ਕੀਤੇ ਆ ਵੀ ਇਹਨਾਂ ਦੇ ਵਿੱਚ ਸਾਨੂੰ ਕਹਿੰਦੇ ਵੀ ਸ਼ੱਕ ਆ ਵੀ ਪੱਕਾ ਕੋਈ ਨਾ ਕੋਈ ਫਰਾਡ ਜਿਹੜਾ ਉਹ ਚੱਲ ਰਿਹਾ ਆ। ਤੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਲੋਕ ਆ ਇਸ ਦੇ ਵਿੱਚ ਫਸਣੇ ਆ। ਹੁਣ ਮਿਨੇਸੋਟਾ ਦੀ ਤਰਜ਼ ਦੇ ਉੱਤੇ ਇੱਥੇ ਵੀ ਫਰਾਡ ਦਾ ਜਿਹੜਾ ਉਹ ਰੌਲਾ ਪੈਣਾ ਆ, ਉਹ ਪਤਾ ਹੀ ਆ ਵੀ ਕੀ ਕੁਛ ਜਿਹੜਾ ਹੋਇਆ ਆ। ਤੇ ਜਿਹੜਾ ਗੈਵਿਨ ਨਿਊਸਮ ਆ, ਜਿਹੜਾ ਕਹਿੰਦਾ ਸੀਗਾ ਵੀ ਮੇਰੇ ਤੋਂ ਦੁੱਧ ਧੋਤਾ ਬੰਦਾ ਹੀ ਕੋਈ ਨਹੀਂ ਆ, ਵੀ ਸਾਰਾ ਕੁਝ ਬਿਲਕੁਲ ਸੈੱਟ ਆ, ਵਧੀਆ ਆ, ਮੇਰੇ ਅੰਡਰ ਤਾਂ ਬਹੁਤ ਸੋਹਣਾ ਜਿਹੜਾ ਕੈਲੀਫੋਰਨੀਆ ਚੱਲਦਾ ਰਿਹਾ ਆ, ਉਹਨੂੰ ਜਵਾਬ ਨਹੀਂ ਆਉਣੇ ਇਹਨਾਂ ਸਾਰੀਆਂ ਚੀਜ਼ਾਂ ਦੇ ਵੀ ਇਹ ਬਣ ਕੀ ਰਿਹਾ ਆ। ਸਮੈਸ਼ ਐਂਡ ਗ੍ਰੈਬ ਦਾ ਤੁਸੀਂ ਹਾਲ ਲਾ ਲਓ, ਫਰਾਡ ਦਾ ਤੁਸੀਂ ਹਿਸਾਬ ਕਿਤਾਬ ਲਾ ਲਓ, ਵੀ ਬਣ ਕੀ ਜਿਹੜਾ ਇੱਥੇ ਰਿਹਾ ਆ। ਆਮ ਲੋਕਾਂ ਨੂੰ ਵੀ ਭਾਈ ਥੋੜਾ ਜਿਹਾ ਇਸ ਦੇ ਵਿੱਚ ਜਾਗਰੂਕ ਇਸ ਗੱਲੋਂ ਹੋਣ ਦੀ ਲੋੜ ਆ ਵੀ ਤੁਹਾਡਾ ਟੈਕਸ ਪੇਅਰ ਮਨੀ ਆ ਤੇ ਤੁਹਾਨੂੰ ਹੀ ਚੂਨਾ ਜਿਹੜਾ ਉਹ ਲੱਗ ਰਿਹਾ ਆ। ਇਵੈਂਚੁਅਲੀ ਜਿਹੜਾ ਫਰਾਡ ਦਾ ਭਰਪਾਈ ਵੀ ਆਪਣੇ ਹੀ ਟੈਕਸ ਦੇ ਨਾਲ ਜਿਹੜੀ ਉਹ ਹੋਣੀ ਆ। ਸੋ ਇਹ ਥੋੜਾ ਜਿਹਾ ਆਪਾਂ ਨੂੰ ਰਿਅਲਾਈਜ਼ ਕਰਨ ਦੀ ਜਿਹੜੀ ਉਹ ਲੋੜ ਆ। ਆਪਾਂ ਜਿਸ ਤਰੀਕੇ ਦੇ ਨਾਲ ਜਿਸ ਮੁਲਕ ਤੋਂ ਆਏ ਆ, ਉੱਥੋਂ ਦੇ ਫਰਾਡ ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਔਖੇ ਹੁੰਨੇ ਆ, ਜਾਂ ਉਹਨਾਂ ਨੂੰ ਕਹਿੰਦੇ ਵੀ ਦੇਖ ਵੀ ਕਿੱਦਾਂ ਉਹਨਾਂ ਨੇ ਉੱਥੇ ਗੰਦ ਪਾਇਆ ਆ, ਉਨੀ ਕੁ ਸਤਰਕਤਾ ਦੇ ਨਾਲ ਤੇ ਉਨੀ ਕੁ ਕਹਿ ਸਕਦੇ ਆ ਵੀ ਇੰਪੋਰਟੈਂਸ ਦੇ ਨਾਲ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਦੇਖਿਆ ਜ਼ਰੂਰ ਕਰਿਆ ਕਰੋ।